ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜਾ ਵੈਲਥ ਟੈਕਸ ਦੀ ਫਾਈਟ ਆ, ਕਹਿੰਦੇ ਵੀ ਉਹ ਵੋਟਰਸ ਦੇ ਕੋਲ ਹੁਣ ਪਹੁੰਚੇਗੀ। ਇਹ ਵੋਟਰਸ ਹੁਣ ਨਵੰਬਰ ਦੇ ਬੈਲਟ ਦੇ ਉੱਤੇ ਡਿਸਾਈਡ ਕਰਨਗੇ ਵੀ ਬਿਲੀਅਨਰਸ ਦੇ ਉੱਤੇ ਟੈਕਸ ਲਾਇਆ ਜਾਵੇ ਜਾਂ ਨਾ। ਇਸ ਨੂੰ ਬੈਲਟ ਦੇ ਉੱਤੇ ਨਾ ਪਹੁੰਚੇ, ਕਈ ਬਿਲੀਅਨਰਸ ਦੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਖਰਚੇ ਵੀ ਬੈਲਟ ਦੇ ਉੱਤੇ ਗੱਲ ਪਹੁੰਚੇ ਨਾ, ਪਰ ਆਮ ਲੋਕਾਂ ਨੇ ਜਿਹੜੀਆਂ ਜੂਨ ਦੇ ਵਿੱਚ ਹੋਈਆਂ ਵੋਟਾਂ ਦੇ ਵਿੱਚ ਕਹਿ ਲਓ, ਜਾਂ ਜਦੋਂ ਸਾਈਨ ਮੁਹਿੰਮ ਕੈਂਪੇਨ ਜਿਹੜੀ ਚੱਲ ਰਹੀ ਸੀ, ਬਹੁਤੇ ਲੋਕਾਂ ਨੇ ਇਸ ਨੂੰ ਬੈਲਟ ਦੇ ਉੱਤੇ ਲਿਆਉਣ ਦੀ ਹਾਮੀ ਜਿਹੜੀ ਉਹ ਭਰੀ ਆ। ਸੋ ਕਹਿੰਦੇ ਵੀ ਇਹ ਕੈਂਪੇਨ ਜਿਹੜਾ ਉਹ ਚੱਲਿਆ ਆ, ਇਹਦੇ ਨਾਲ ਕਈ ਜਿਹੜੇ ਲੋਕ ਉਦਾਂ ਕਈ ਮਸਲਿਆਂ 'ਚ ਆਪਸ 'ਚ ਸਾਂਝੇ ਹੁੰਦੇ ਉਹਨੂੰ ਜੁੜੇ ਆ, ਉਹ ਵੀ ਇੱਕ ਦੂਜੇ ਦੇ ਸਾਹਮਣੇ ਜਿਹੜੇ ਉਹ ਹੋ ਗਏ ਆ। ਲੇਬਰ ਗਰੁੱਪ ਜਿਹੜੇ ਕਿ ਗੈਵਿਨ ਨਿਊਸਮ ਦੇ ਹੱਕ ਦੇ ਵਿੱਚ ਆ, ਤੇ ਜਿਹੜੇ ਸਿਲੀਕਨ ਵੈਲੀ ਦੇ ਬਿਲੀਅਨਰ ਆ, ਉਹ ਆਮੋ ਸਾਹਮਣੇ ਜਿਹੜੇ ਇਸ ਦੇ ਵਿੱਚ ਕਹਿੰਦੇ ਵੀ ਸਾਹਮਣੇ ਹੋਊਗੇ। ਜੇ ਨਵੰਬਰ ਦੇ ਬੈਲਟ ਦੇ ਵਿੱਚ ਇਹ ਪਾਸ ਹੋ ਜਾਂਦਾ ਆ ਤਾਂ ਇਹਦੇ ਨਾਲ ਇੱਕ ਵਾਰੀ 5% ਟੈਕਸ ਕੈਲੀਫੋਰਨੀਆ ਦੇ ਜਿਹੜੇ ਬਿਲੀਅਨਰਸ ਆ ਉਹਨਾਂ ਦੇ ਐਸੈਟਸ ਦੇ ਉੱਤੇ ਜਿਹੜਾ ਉਹ ਲੱਗੇਗਾ। ਤੇ ਹੁਣ ਇਹ ਚੀਜ਼ ਜਿਹੜੀ ਆ ਉਹ ਬੈਲਟ ਦੇ ਉੱਤੇ ਪਹੁੰਚ ਗਈ ਹੈਗੀ ਆ। ਸਿਲੀਕਨ ਵੈਲੀ ਵਾਲੇ ਕਈ ਕਹਿ ਰਹੇ ਆ ਵੀ ਗੈਵਿਨ ਨਿਊਸਮ ਨੂੰ ਜਿਹੜੀ ਸਪੋਰਟ ਵੀ ਕਰਦੇ ਆ, ਉਹ ਕਹਿੰਦੇ ਵੀ ਗੈਵਿਨ ਨਿਊਸਮ ਇਸ ਬੈਲਟ ਮੈਜਰ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਜਿਹੜਾ ਹੋ ਰਿਹਾ ਆ। ਸੋ ਜਿਹੜੇ ਬਿਲੀਅਨਰ ਦੇ ਹੱਕ ਵਾਲੇ ਨਿਊਜ਼ਪੇਪਰ ਆ ਉਹ ਇਸ ਨੂੰ ਕੰਟਰੋਵਰਸ਼ੀਅਲ ਕਹਿ ਰਹੇ ਆ, ਦੂਜੇ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਇਹ ਵੈਲਥ ਟੈਕਸ ਬਣਦਾ ਸੀਗਾ ਇਹਨਾਂ ਦਾ ਜਿਹੜਾ ਉਹ ਦੇਣਾ। ਇਸ ਲਈ ਆਪਾਂ ਇਹ ਵੀ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਜਿਹੜਾ ਐਕਸੋਡਸ ਵੀ ਹੋ ਰਿਹਾ ਨਾ ਕੈਲੀਫੋਰਨੀਆ ਦੇ ਵਿੱਚ, ਉਹ ਵੀ ਇੱਕ ਕਾਰਨ ਹੈਗਾ ਆ। ਬਿਲੀਅਨਰ ਕਹਿੰਦੇ ਵੀ ਸਾਨੂੰ ਕਿਤੇ ਮਾਇਆ ਨਾ ਦੇਣੀ ਪਵੇ, ਇਸ ਲਈ ਆਪਾਂ ਇੱਥੋਂ ਹਾਲ ਦੀ ਘੜੀ ਜਿਹੜੇ ਆ ਇੱਧਰੋਂ ਨਿਕਲ ਜਾਈਏ। ਬਰਨੀ ਸੈਂਡਰਸ, ਰੋ ਖੰਨਾ ਵਰਗੇ ਜਿਹੜੇ ਲੀਡਰਸ ਹੈਗੇ ਆ ਪ੍ਰੋਗਰੈਸਿਵ ਡੈਮੋਕ੍ਰੇਟ ਪਾਰਟੀ ਵਾਲੇ, ਉਹ ਇਸ ਦੇ ਹੱਕ ਦੇ ਵਿੱਚ ਖਾਸਾ ਜਿਹੜਾ ਉਹ ਬੋਲੇ ਆ। ਇੱਥੋਂ ਤੱਕ ਕਿ ਜਿਹੜਾ ਗਵਰਨਰ ਗੈਵਿਨ ਨਿਊਸਮ ਆ, ਸਿਲੀਕਨ ਵੈਲੀ ਦਾ ਬਿਲੀਅਨਰ ਆ, ਉਹ ਇਸ ਦੇ ਉਲਟ ਜਿਹੜੇ ਉਹ ਸੀਗੇ। ਸੋ ਹੁਣ ਦੇਖਦੇ ਆ ਵੀ ਇਹਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਜਿਹੜੇ ਤੇ ਇਸ ਟੈਕਸ ਦੇ ਹੱਕ ਵਾਲੇ ਆ ਉਹ ਆਰਗੂਮੈਂਟ ਕਹਿੰਦੇ ਆ ਵੀ ਵੈਲਥ ਇਨਇਕੁਐਲਿਟੀ ਬਹੁਤ ਜ਼ਿਆਦਾ ਆ ਤੇ ਇਸ ਨੂੰ ਐਡਰੈਸ ਕਰਨਾ ਚਾਹੀਦਾ ਆ, ਤੇ ਅਲਟਰਾ ਵੈਲਦੀ ਜਿਹੜੇ ਲੋਕ ਆ ਉਹ ਜਿਹੜੇ ਫੰਡਸ ਆ ਉਹ ਸੂਬੇ ਦੀਆਂ ਜਿਹੜੀਆਂ ਸਰਵਿਸਿਜ਼ ਆ ਜਿੱਦਾਂ ਹੈਲਥ ਕੇਅਰ ਤੇ ਹੋਰ ਸੇਵਾਵਾਂ ਆ ਉਹਨਾਂ ਦੇ ਵਿੱਚ ਲਾਉਣ। ਜਿਹੜੇ ਇਸ ਟੈਕਸ ਦੇ ਉਲਟ ਆ ਉਹ ਇਹ ਕਹਿੰਦੇ ਆ ਵੀ ਇਸ ਟੈਕਸ ਦੇ ਨਾਲ ਜਿਹੜੇ ਕੈਲੀਫੋਰਨੀਆ ਦੀ ਰੈਵਨਿਊ ਆ ਉਹ ਬਹੁਤ ਜ਼ਿਆਦਾ ਵੋਲੇਟਾਈਲ ਹੋ ਜਾਊਗੀ, ਬਿਜ਼ਨਸ ਕਲਾਈਮੇਟ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ, ਤੇ ਇਵੈਂਚੁਅਲੀ ਜਿਹੜੇ ਬਿਲੀਅਨਰਸ ਆ ਤੇ ਉਹ ਬਿਜ਼ਨਸ ਵਾਲੇ ਆ ਉਹ ਸੂਬੇ ਨੂੰ ਛੱਡ ਕੇ ਹੋਰ ਪਾਸੇ ਜਿਹੜੇ ਉਹ ਚਲੇ ਜਾਣਗੇ, ਜਿਹਦੇ ਨਾਲ ਇਵੈਂਚੁਅਲੀ ਲੌਂਗ ਟਰਮ ਸਕੂਲਸ ਨੂੰ, ਕਲੀਨਿਕਸ ਨੂੰ ਤੇ ਇਨਫਰਾਸਟ੍ਰਕਚਰ ਦੇ ਉੱਤੇ ਜ਼ਿਆਦਾ ਭੈੜਾ ਅਸਰ ਪਵੇਗਾ। ਸੋ ਹੁਣ ਪਰ ਖਬਰ ਸਾਂਝੀ ਕੀਤੀ ਸੀ ਜੋ ਸਾਬਕਾ CEO ਵਿਟਮੈਨ HP ਦੀ, ਉਹ ਵੀ ਛੱਡ ਕੇ ਜਾ ਰਹੀ ਹੈ, ਜੋ ਕਿ ਇੱਕ ਟਾਈਮ ਦੇ ਉੱਤੇ ਗਵਰਨਰ ਦੀ ਕੈਂਡੀਡੇਟ ਸੀ ਗਵਰਨਰ ਇਲੈਕਸ਼ਨ ਦੇ ਲਈ। ਸੋ ਬਹੁਤ ਸਾਰੇ ਬਿਲੀਅਨਰਸ ਇੱਥੋਂ ਛੱਡ ਕੇ ਜਾ ਚੁੱਕੇ ਆ। ਫੇਸਬੁੱਕ ਵਾਲਾ ਵੀ ਇੱਥੋਂ ਛੱਡ ਕੇ ਜਾ ਚੁੱਕਾ ਆ। ਜਿਹੜਾ ਲੈਰੀ ਐਲੀਸਨ ਆ ਔਰੀਕਲ ਵਾਲਾ, ਉਹ ਵੀ ਕੈਲੀਫੋਰਨੀਆ ਨੂੰ ਛੱਡ ਕੇ ਜਾ ਚੁੱਕਾ ਆ। ਟੈਸਲਾ ਵਾਲਾ ਵੀ ਤੁਹਾਨੂੰ ਪਤਾ ਹੀ ਆ ਵੀ ਇੱਥੋਂ ਭੱਜ ਗਿਆ, ਲੋਨ ਮਸਕ ਕੈਲੀਫੋਰਨੀਆ ਤੋਂ।